ਪਹਿਲਾਂ ਬੱਸ ਜਿਹੜੀ ਚੱਲੀ ਸੀ ਅੰਮ੍ਰਿਤਸਰ ਤੋਂ ਨਨਕਾਣੇ 5 ਬੰਦਿਆਂ ਤੋਂ ਉੱਤੇ ਨਹੀਂ ਸੀ ਆਉਂਦੇ, ਘਾਟੇ ਦੇ ਸੌਦੇ ਕਰਕੇ ਉਹ ਬੰਦ ਹੋਈ। ਜੇ ਲਾਂਘਾ ਖੁੱਲਿਆ 14% ਤੋਂ ਵੱਧ ਸੰਗਤ ਨਹੀਂ ਹੋਈ ਹੈ ਤੇ ਲਾਂਘਾ ਬੰਦ ਹੋਇਆ। ਲਾਂਘਾ ਤੇ ਹੋਇਆ ਨਾ ਕਰੋਨਾ ਦੀ ਵਜ੍ਹਾ ਤੋਂ, ਉਹ ਤੇ ਇੱਕ ਬਹਾਨਾ ਹੁਣ ਦੁਬਾਰਾ ਤੇ ਲੇਕਿਨ ਬਦਨਾਮੀ ਤਾਂ ਹੋਈ ਨਾ। ਢਿੱਡ ਚੱਕੇ ਸਾਡਾ ਨੰਗਾ ਹੁੰਦਾ। 14% ਤੋਂ ਵੱਧ ਨਹੀਂ ਨਾ ਕਦੀ ਅੰਕੜੇ ਗਏ, ਸੰਗਤ ਨਹੀਂ ਆਈ। ਦੇਖੋ ਜੀ, ਉਹ ਵਹਿਮ ਭਰਮ ਦੂਰ ਕਰਨ। ਬਾਬੇ ਨਾਨਕ ਦੇ ਦਰ ਤੋਂ ਉੱਤੇ ਕੋਈ ਡਰ ਨਹੀਂਗਾ। ਜੋ ਮਿਲਣਾ ਇੱਥੋਂ ਮਿਲਣਾ। ਅਰਦਾਸਾਂ ਕਰਦੇ ਹੋ ਵਿਛੜੇ ਗੁਰਧਾਮ ਨਨਕਾਣਾ ਸਾਹਿਬ ਦਰਸ਼ਨ ਦਿਦਾਰੇ ਨੇ। ਦਿਮਾਗ 'ਚ ਅਮਰੀਕਾ ਕੈਨੇਡਾ ਯੂਰਪ ਘੁੰਮਣ ਡਿਆ, ਠੀਕ ਹੈ। ਉਧਰ ਨੂੰ ਲੋਕ ਸਾਡੇ ਨੰਗੇ ਪੈਰੀ ਭੱਜਣ ਨੂੰ ਤਿਆਰ ਨੇ, ਮੌਕਾ ਮਿਲੇ ਸੀ। ਲੇਕਿਨ ਇੱਧਰ ਨੂੰ ਮੈਂ ਉਹੀ ਗੱਲ ਦੱਸੀ ਵੀ ਖਹਿੜਾ ਛਡਾਣਾ ਹੋਵੇ ਉਹਨੂੰ ਕਹਿ ਦਿਓ ਚੱਲ ਤੈਨੂੰ ਜਿੱਥੇ ਚਲੇ ਜਾਣਾ। अस्सलाम वालेकुम जी, सत श्री अकाल, आदाब दोस्तों। ਅਸੀਂ ਇਸ ਟਾਈਮ ਨਨਕਾਣਾ ਸਾਹਿਬ ਪਹੁੰਚੇ ਹਾਂ ਤੇ ਸਾਡੇ ਨਾਲ ਸਰਦਾਰ ਜੀ ਆਏ ਨੇ ਇੰਡੀਆ ਤੋਂ। ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਦਾ ਕਿਵੇਂ ਵੀਜ਼ਾ ਲੱਗਾ ਤੇ ਕਿਸ ਤਰ੍ਹਾਂ ਪਾਕਿਸਤਾਨ ਆਏ ਤੇ ਇਹਨਾਂ ਨੂੰ ਕਿੱਦਾਂ ਦਾ ਆ ਕੇ ਲੱਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਾਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਚਾਲੜ ਕੁੜੀ ਨੂੰ ਮੁਕਲਾਵੇ ਦਾ। ਵਾਹ ਜੀ ਵਾਹ। ਕਿਹੜੇ ਇਲਾਕੇ ਤੋਂ ਆਏ ਤੁਸੀਂ? ਅਸੀਂ ਇਸ ਟਾਈਮ ਮੈਂ ਅੱਜ ਕੱਲ੍ਹ ਨਵਾਂ ਮੁਹਾਲੀ। ਅੱਛਾ, ਮੁਹਾਲੀ। ਹਾਂ ਤੇ ਜਿਹੜੀ 25-70% ਸੰਗਤ ਦੀ ਉਮਰ 60 ਸਾਲ ਤੋਂ ਉੱਤੇ ਵੇ। ਹਾਂਜੀ, ਬਜ਼ੁਰਗ ਜ਼ਿਆਦਾ ਨੇ। ਹਾਂ, ਇੱਕ ਤੇ ਪਹਿਲਾਂ ਬੱਸ ਜਿਹੜੀ ਚੱਲੀ ਸੀ ਅੰਮ੍ਰਿਤਸਰ ਤੋਂ ਨਨਕਾਣੇ 5 ਬੰਦਿਆਂ ਤੋਂ ਉੱਤੇ ਨਹੀਂ ਸੀ ਆਉਂਦੇ, ਘਾਟੇ ਦੇ ਸੌਦੇ ਕਰਕੇ ਉਹ ਬੰਦ ਹੋਈ। ਜੇ ਲਾਂਘਾ ਖੁੱਲਿਆ 14% ਤੋਂ ਵੱਧ ਸੰਗਤ ਨਹੀਂ ਹੋਈ ਹੈ ਤੇ ਲਾਂਘਾ ਬੰਦ ਹੋਇਆ। ਲਾਂਘਾ ਤੇ ਹੋਇਆ ਨਾ ਕਰੋਨਾ ਦੀ ਵਜ੍ਹਾ ਤੋਂ, ਉਹ ਤੇ ਇੱਕ ਬਹਾਨਾ ਹੁਣ ਦੁਬਾਰਾ ਤੇ ਲੇਕਿਨ ਬਦਨਾਮੀ ਤਾਂ ਹੋਈ ਨਾ। ਢਿੱਡ ਚੱਕੇ ਸਾਡਾ ਨੰਗਾ ਹੁੰਦਾ। 14% ਤੋਂ ਵੱਧ ਨਹੀਂ ਨਾ ਕਦੀ ਅੰਕੜੇ ਗਏ, ਸੰਗਤ ਨਹੀਂ ਆਈ। ਮਰੀ ਤਾਂ ਜੇ ਸਾਹ ਨਾ ਆਇਆ। ਤੇ ਜੇ ਇੱਥੋਂ ਦੇ ਅੰਕੜੇ ਇਕੱਠੇ ਕਰੋ 20 ਸਾਲਾਂ ਦੇ ਵਿੱਚ 25% ਗਿਰਾਵਟ ਤੇ ਆ ਗਿਆ ਉਹ ਕੰਮ। 25% ਮਤਲਬ ਨਵੀਂ ਸੰਗਤ 25% ਤੋਂ ਵੱਧ ਨਹੀਂ ਆ ਰਹੀ। ਨਵੀਂ ਸੰਗਤ ਉਹ ਪੁਰਾਣੇ ਆਉਣ ਡੇ ਨੇ। ਇੱਥੇ ਸਰਵੇ ਕਰ ਲਓ ਕਿਸੇ ਦਾ, ਬਾਰ-ਬਾਰ ਉਹੀ ਜਿਹੜੇ ਪਹਿਲਾਂ ਆਏ ਨੇ ਉਹੀ ਆਈ ਜਾ ਰਹੇ ਨੇ। ਨਹੀਂ, ਇਹ ਕਿਉਂ ਨਹੀਂ ਆਉਂਦੇ? ਇਹਦੇ ਡਰ ਪੈ ਵਹਿਮ ਗਲਤ ਫਹਿਮੀਆਂ, ਇਸ ਤੇ ਕੰਮ ਨਹੀਂ ਹੋ ਰਿਹਾ। ਪਾਕਿਸਤਾਨ ਆਉਣਾ ਦੋ ਸ਼ਬਦਾਂ ਕੋ ਕਾਉਂਸਲਿੰਗ ਦਾ ਮੁੱਦਾ ਬਣ ਗਿਆ। ਕਾਉਂਸਲਿੰਗ ਮਤਲਬ ਜਿਵੇਂ ਬੀਮਾ ਏਜੰਟ ਵਾਲਾ ਕਹਿੰਦਾ, ਬੜਾ ਔਖਾ ਸਮਝਾਉਂਦਾ ਹੈ। ਅੱਜ ਕਿਸੇ ਤੋਂ ਖਹਿੜਾ ਛਡਾਣਾ ਹੋਵੇ ਉਹਨੂੰ ਕੋ ਚੱਲ ਤੈਨੂੰ ਜੱਥੇ 'ਚ ਲਿਜਾਣਾ ਪਾਕਿਸਤਾਨ। ਇਹ ਹਾਲਾਤ ਹੋ ਗਏ ਨੇ। ਕਿਉਂ ਲੋਕ ਡਰਦੇ? ਆਉਣ ਵਾਲੇ ਸਮੇਂ ਲੋਕ ਦਿਹਾੜੀ ਤੇ ਲਿਜਾਣੇ ਡਰਦੇ ਕਿਉਂ? ਗਲਤ ਫਹਿਮੀਆਂ, ਡਰ ਪੈ ਵਹਿਮ ਜਿਹੜੇ ਲੰਮੇ ਸਮੇਂ ਤੋਂ ਪਾਏ ਗਏ ਏਜੰਟਾਂ ਦੁਆਰਾ। ਤੇ ਤੁਹਾਡਾ ਕਿੰਨਵਾਂ ਗੇੜਾ ਇੱਥੋਂ ਦਾ? ਮੇਰਾ ਇਹ ਤੀਸਰਾ ਗੇੜਾ। ਤੇ ਤੁਸੀਂ ਜਾ ਕੇ ਆਪਣੇ ਨਾਲਦਿਆਂ ਨੂੰ ਦੱਸਦੇ ਨਹੀਂ? ਕੋਈ ਅਸਰ ਨਹੀਂ। ਦੇਖੋ ਹਰ ਬੰਦਾ ਸਾਡਾ ਉੱਥੇ ਬਹੁਤੇ ਬੰਦੇ ਸਾਰੇ ਨਹੀਂ ਦਬਾਅ 'ਚ ਨੇ। ਜਿਹਨੂੰ ਬੰਦੇ ਨੂੰ ਸਮਝਾਉਂਦੇ ਆ, ਜੋ ਜਨਾਨੀ ਦੇ ਦਬਾਅ 'ਚ ਉਹਦੀ ਹਵਾ ਕੱਢ ਦਿੰਦੀ ਏ। ਟੱਬਰ 'ਚ ਜਾ ਕੇ ਸਮਝਾਵੇ ਤਾਂ ਬੰਦਾ ਸਮਝੇ। ਜਿਵੇਂ ਬੀਮੇ ਵਾਲਾ ਟੱਬਰ 'ਚ ਜਿਹੜਾ ਕਰਦਾ ਹੈ। ਹਾਂਜੀ, ਤੁਹਾਡੇ ਸਮਝਾਇਆ ਕੀ ਕਰੇਗਾ ਬੱਚੇ ਨੂੰ? ਕੋਈ ਪਿਓ ਦੇ ਦਬਾਅ 'ਚ, ਕੋਈ ਭਰਾ ਦੇ ਦਬਾਅ 'ਚ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਮੈਂ ਬਹੁਤਿਆਂ ਦੀ ਗੱਲ ਕਰਦਾ। ਸਾਡੇ ਜਿਹੜੇ ਵੀਰ ਨੇ ਦੂਸਰਾ ਚੜ੍ਹਦੇ ਪੰਜਾਬ ਦੇ ਸਦੀਆਂ ਤੋਂ ਸੁਣਦੇ ਆ ਰਹੇ ਡਰ ਪੈ ਵਹਿਮ। ਤੁਹਾਡਾ 5 ਮਿੰਟ ਦਾ ਲੈਕਚਰ ਉਹਨੂੰ ਪੋਜ਼ਿਟਿਵ ਕਿਵੇਂ ਕਰ ਦੇਗਾ ਮੈਨੂੰ ਦੱਸੋ? ਨਹੀਂ, ਤੁਸੀਂ ਕਰਨਾ ਨਾ ਜਾ ਕੇ। ਤੁਸੀਂ ਹੁਣ ਇੱਥੇ ਆਉਂਦੇ ਹੋ। ਹੱਦ ਹੈ, ਦਾਇਰਾ ਇੱਕ। ਇਹ ਪ੍ਰਚਾਰਕ ਜਦੋਂ ਸਟੇਜਾਂ ਤੋਂ ਅਨਾਉਂਸ ਕਰਦੇ ਨੇ ਸਾਨੂੰ ਪਾਕਿਸਤਾਨ ਦੇ ਵੀਜ਼ੇ ਮਿਲਦੇ, ਅਸੀਂ ਨਹੀਂ ਜਾਂਦੇ ਅਮਰੀਕਾ ਕੈਨੇਡਾ ਜਾਣਾ। ਤਾਂ ਜਿਹੜੀ ਕੌਮ ਦੇ ਪ੍ਰਚਾਰਕ ਸਾਰੇ ਨਹੀਂ, ਕਈ ਇਸ ਤਰ੍ਹਾਂ ਦੇ ਮਤਲਬ ਸਪੀਚ ਦੇਣ ਬੋਲਣ ਤੇ ਉੱਥੇ ਨਹੀਂ। ਜਦੋਂ ਤੁਸੀਂ ਲੋਕ ਆਉਂਦੇ ਤੁਹਾਨੂੰ ਸਾਡੀ ਉਹ ਸਾਰਾ ਕੁਝ ਪਤਾ ਹੈ। ਉਹ ਗੱਲਾਂ ਪੁਰਾਣੀਆਂ, ਇਹ ਆਮ ਗੱਲਾਂ ਨੇ ਚੈਨਲਾਂ ਤੇ। ਮੇਰੇ ਤੋਂ ਨਵੀਂ ਗੱਲ ਸੁਣੋ। ਇਹਨਾਂ ਨੂੰ ਜਾ ਕੇ ਤੁਸੀਂ ਦੱਸਦੇ ਨਹੀਂ? ਹਾਏ ਰੱਬਾ, ਆਰਗੇਨਾਈਜੇਸ਼ਨਾਂ ਨਹੀਂ ਆਉਣ ਡਈਆਂ। ਅੱਜ ਕਿਸੇ ਆਰਗੇਨਾਈਜੇਸ਼ਨ ਨੂੰ ਤੁਸੀਂ ਸਵਾਲ ਕਰਦੇ ਹੋ ਚੈਨਲ ਮੁਖੀ ਨੂੰ, ਤੇਰਾ ਕੋਟਾ ਕਿੰਨੇ ਦਾ ਹੈ ਤੇ ਤੇਰੀ ਸੰਗਤ ਅੱਧੀ ਤੋਂ ਘੱਟ ਕਿਉਂ ਆਉਂਦੀ ਹੈ? ਪਿਛਲੀ ਦਫਾ ਤੇ ਉਹਨਾਂ ਨੇ ਸੁਣੋ 19 ਦੇ ਵਿੱਚ ਆ ਜਾਓ। 2019 ਚ ਕਰੋਨਾ ਨੂੰ ਮਾਰੋ ਗੋਲੀ। 86 ਚ ਮੇਰੀ 5 ਸਾਲ ਬਾਅਦ ਵਾਰੀ ਆਈ। ਲਿਸਟ ਸੀਗੀ 5 ਸਾਲ ਦਾ ਪਹਿਲਾਂ ਹੀ ਅਗਲੇ ਨੇ ਨਾਮ ਲਿਖਾਏ ਸੀ। ਟਾਵਾਂ ਪਾਸਪੋਰਟ ਸੀਗਾ। ਅੱਜ ਘਰ ਘਰ ਪਾਸਪੋਰਟ ਹੈ। ਅੱਜ ਲਿਸਟ ਬਣੇ ਤੇ ਨਹੀਂ ਬਣਦੀ। ਜਿਹਦਾ ਕੋਈ 1000 ਦਾ ਕੋਟਾ 35 ਬੰਦੇ ਲੈ ਕੇ ਮੈਂ ਕੀ ਨਾਮ ਲਵਾਂ? ਕੋਈ 40 ਲੈ ਕੇ ਆਇਆ ਹੈ। ਤੇ ਮਤਲਬ ਕਹਿਣ ਦਾ ਭਾਵ ਹੈ ਉਹ ਮੰਨਿਆ 15-20% ਕੱਟੇ ਜਾਂਦੇ ਹੋ। ਜਿਹੜਾ ਨਿਰਧਾਰਿਤ ਕੋਟਾ ਲੜ ਝਗੜ ਕੇ ਲਿਆ, ਤੁਸੀਂ 500 ਦਾ ਲਿਆ, ਇਹਨੇ 1000 ਦਾ ਲਿਆ, ਉਹ ਹੀ ਨਹੀਂ ਪੂਰਾ ਹੁੰਦਾ। ਤੁਹਾਡੇ 500 'ਚ 15-20% ਕੱਟੇ ਜਾਣ, ਦੁੱਖ ਨਹੀਂ। ਹਾਲਾਂਕਿ 5000 ਪਾਸਪੋਰਟ ਜਮ੍ਹਾਂ ਹੋਇਆ ਇਸ ਦਫਾ। ਸਭ ਝੂਠ ਨੇ। ਸਭ ਝੂਠ ਹੈ। ਕੋਈ ਨਹੀਂ ਇੰਨਾ ਜਮ੍ਹਾਂ ਹੋਇਆ। 3000 ਦੇ ਕਰੀਬ ਜਮ੍ਹਾਂ ਹੁੰਦਾ ਹੈ ਯਾਰ। 15% ਤੋਂ ਵੱਧ ਨਹੀਂ ਕੱਟੇ ਜਾਂਦੇ। ਤੁਸੀਂ 2019 ਚ ਆ ਜਾਓ। 10,000 ਵੀਜ਼ੇ ਜਾਰੀ ਹੋਏ। 4800 ਨੇ ਅਪਲਾਈ ਕੀਤਾ। 4800 ਹੋਵੇ 550 ਸਾਲਾ ਗੁਰੂ ਨਾਨਕ ਦੇਵ ਜੀ ਦਾ। 4800 ਅਪਲਾਈ ਕਰਨਾ, ਸਿਰਫ ਅਪਲਾਈ ਨਹੀਂ ਹੁੰਦਾ ਪਿਆ।
ਤੇ ਉਤੋਂ 4650 ਬੰਦਾ ਆਇਆ ਹੈ। SGPC ਦਾ ਕੋਟਾ 5000 ਦਾ ਸੀਗਾ, 1150 ਬੰਦਾ ਲੈ ਕੇ ਆਈ ਹੈ। ਹੁਣ ਸਰਦਾਰ ਜੀ ਤੁਸੀਂ ਕੀ ਸੁਣਾ ਦਵੋਗੇ ਇਹਨਾਂ ਲੋਕਾਂ ਨੂੰ ਜਿਹੜੇ ਨਹੀਂ ਆਉਂਦੇ ਜਾਂ ਕੋਟਾ ਆਪਣਾ ਪੂਰਾ ਨਹੀਂ ਕਰਦੇ? ਦੇਖੋ ਜੀ, ਉਹ ਵਹਿਮ ਭਰਮ ਦੂਰ ਕਰਨ। ਬਾਬੇ ਨਾਨਕ ਦੇ ਦਰ ਤੋਂ ਉੱਤੇ ਕੋਈ ਡਰ ਨਹੀਂਗਾ। ਜੋ ਮਿਲਣਾ ਇੱਥੋਂ ਮਿਲਣਾ। ਅਰਦਾਸਾਂ ਕਰਦੇ ਹੋ ਵਿਛੜੇ ਗੁਰਧਾਮ ਨਨਕਾਣਾ ਸਾਹਿਬ ਦਰਸ਼ਨ ਦਿਦਾਰੇ ਨੇ। ਦਿਮਾਗ 'ਚ ਅਮਰੀਕਾ ਕੈਨੇਡਾ ਯੂਰਪ ਘੁੰਮਣ ਡਿਆ। ਸਹੀ ਹੋ ਠੀਕ ਹੈ, ਉਧਰ ਨੂੰ ਲੋਕ ਸਾਡੇ ਨੰਗੇ ਪੈਰੀ ਭੱਜਣ ਨੂੰ ਤਿਆਰ ਨੇ, ਮੌਕਾ ਮਿਲੇ ਸੀ। ਲੇਕਿਨ ਇੱਧਰ ਨੂੰ ਮੈਂ ਉਹੀ ਗੱਲ ਦੱਸੀ ਵੀ ਖਹਿੜਾ ਛਡਾਣਾ ਹੋਵੇ ਉਹਨੂੰ ਕਹਿ ਦੋ ਚੱਲ ਤੈਨੂੰ ਜਿੱਥੇ ਚਲੇ ਜਾਣਾ ਹੈ। ਸਹੀ ਹੋ ਗਿਆ ਜੀ। ਠੀਕ ਹੈ, ਸਰਦਾਰ ਜੀ ਨੇ ਬਹੁਤ ਗੁੱਸੇ 'ਚ ਨੇ ਇਸ ਟਾਈਮ। ਉਹ ਆਪਣੇ ਨਵੀਂ ਨਸਲ ਨੂੰ ਕਹਿ ਰਹੇ ਨੇ, ਪੈਗਾਮ ਦੇ ਰਹੇ ਨੇ ਕਿ ਵੀ ਤੁਸੀਂ ਵੀ ਆਓ ਇੱਧਰ ਆ ਕੇ ਆਪਣੇ ਗੁਰਦੁਆਰਿਆਂ ਦਾ ਦਰਸ਼ਨ ਕਰੋ ਤੇ ਬਾਹਰ ਦੀ ਜਿਹੜੀ ਅਮਰੀਕਾ ਕੈਨੇਡਾ ਦੇ ਵੀਜ਼ਿਆਂ ਵਾਸਤੇ ਸਿਰਫ ਇਹਨਾਂ ਨੂੰ ਨਾ ਛੱਡੋ। ਮਾਫ ਕਰਨਾ ਕਿਆ ਕੋਈ ਅਸਰ ਨਹੀਂ ਹੋਣਾ। ਮੇਰੇ ਸਾਰੇ ਕਹਿੰਦੇ ਨੇ ਬਥੇਰੇ, ਜੇ ਕਾਉਂਸਲਿੰਗ ਹੋਏਗੀ ਨਿਚਲੇ ਲੈਵਲ ਤੇ ਕੋਈ ਕਰੇਗੀ ਸੰਸਥਾ ਜਾ ਕੇ ਏਜੰਟਾਂ ਵਾਂਗੂ ਘਰ ਘਰ ਜਾ ਕੇ, ਤਾਂ ਜਾ ਕੇ ਕੋਟਾ ਪੂਰਾ ਹੋਣਾ। ਯਾਨੀ ਕਈ ਸੰਸਥਾਵਾਂ ਉੱਠਣਗੀਆਂ। ਇਹ ਐਂ ਵਸ ਦਾ ਰੋਗ ਨਹੀਂਗਾ ਮਸਲਾ। ਮੈਂ ਦੱਸਿਆ 2 ਸ਼ਬਦਾਂ ਕਾਉਂਸਲਿੰਗ ਜਿਵੇਂ ਏਜੰਟ ਕਰਦਾ, ਡਾਕਟਰ ਕਰਦਾ। ਕਿਸੇ ਦਾ ਸਰਜਰੀਅਨ ਹੋਣਾ ਹੈ ਤੇ ਉਹ ਲੇਡੀ ਪਰੇਸ਼ਾਨ, ਉਹਨੂੰ ਸਮਝਾਇਆ ਜਾਂਦਾ। ਮੈਂ ਕਹਿੰਦਾ ਵਾ ਵੱਡੇ ਆਪਰੇਸ਼ਨ ਆਏ ਨੂੰ ਤੇਰਾ ਭਲਾ। ਜਿਹੜਾ ਤੁਸੀਂ ਹੁਣ ਪ੍ਰੈਸ਼ਰ ਕਰ ਛੱਡਿਆ ਨਾ, ਇਹ ਮੈਸੇਜ ਆਪਣਾ ਤੁਸੀਂ ਦਿੱਤਾ, ਇਨਸ਼ਾਅੱਲਾ ਕਿਸੇ ਦੇ ਦਿਮਾਗ ਦੇ ਵਿੱਚ ਜ਼ਰੂਰ ਆਏਗੀ। ਬੜਾ ਚੰਗਾ ਲੱਗਾ ਤੁਹਾਡੇ ਨਾਲ ਮੁਲਾਕਾਤ ਕਰਕੇ। ਬਹੁਤ ਸ਼ੁਕਰੀਆ ਜੀ। ਅਤੇ ਯੰਗ ਸਿੰਘ ਸੇਵਾ ਸੁਸਾਇਟੀ ਅਤੇ ਗੁਰੂ ਨਾਨਕ ਜੀ ਸੇਵਾ ਕਮੇਟੀ ਵੱਲੋਂ ਲੱਖਾਂ ਅਤੇ ਕਰੋੜਾਂ ਵਾਰ ਸਾਹਿਬ ਸ੍ਰੀ ਗੁਰੂ ਨਾਨਕ ਜੀ ਜੀ ਦਾ ਜਨਮ ਗੁਰਪੁਰਬ ਲੱਖਾਂ ਅਤੇ ਕਰੋੜਾਂ ਵਾਰ ਵਧਾਈ 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 ਹੋਵੇ ਜੀ। ਨਾਲੀ ਅੱਡੇ ਦੇ ਗੁਰਦੁਆਰਾ ਉੱਥੇ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।